जो 18 मार्च वाला वाक़या होया तो दुनिया भर च गुस्सा सी सिखां और 19 मार्च नूं ही लंडन इंडियन हाई कमिश्नर दे बाहर इंडियन हाई कमिशन दे बाहर जोरदार प्रोटेस्ट होया। एक उत्साही नौजवान ने जाके तिरंगा जिहड़ा वो ला के अपना निशान साहबगढ़ अपना खालिस्तान का झंडा लाता। NIA seeks information on those involved in violent protest and Indian mission in London. The agency has released 5 videos and sought the help of general public in identifying individuals involved in the incident in March this year. 2 घंटे की लंबी उन्होंने CCTV की फुटेज NIA ने अपने वैबसाइट पर पाई। हम फुटेज की है ਜਿਹੜੇ ਪ੍ਰੋਟੈਸਟ ਲਈ ਖੜੇ ਨੇ, ਬੱਚੇ ਵੀ ਨੇ, ਬੀਬੀਆਂ ਵੀ ਨੇ ਜੀ। ਹੁਣ ਤੁਸੀਂ ਪਬਲਿਕਲੀ ਉਹਨਾਂ ਨੂੰ ਕ੍ਰਿਮੀਨਲ ਬਣਾ ਰਹੇ ਹੋ। ਸਿਡਨੀ ਜਿੱਥੇ ਖਾਲਿਸਤਾਨ ਰੈਫਰੈਂਡਮ ਹੋਇਆ 4 ਵਾਰ ਜਿਹੜਾ ਉਹ ਵੋਟਾਂ ਦੇ ਥਾਂ ਨੂੰ ਬਦਲਣਾ ਪਿਆ ਸਾਈਟ ਕੰਪਲੇਨ ਕਰਕੇ। ਸਿਡਨੀ ਦੇ ਹਵਾਲੇ ਨਾਲ ਇਹ ਸਾਹਮਣੇ ਆਇਆ ਵੀ ਉੱਥੇ ਉਹਨਾਂ ਨੇ ਉਸ ਕਿਸਮ ਦੀ ਡਰਾਮੇਬਾਜ਼ੀ ਕਰਨੀ ਚਾਹੀ ਕਿ ਪ੍ਰੋਟੈਸਟ ਦੇ ਨਾਂ ਥੱਲੇ ਉਹਨੂੰ ਪਰਮਿਸ਼ਨ ਤਾਂ ਨਹੀਂ ਮਿਲੀ, लेकिन 2 बंदे ਜਿਹੜੇ ਪੁਲਿਸ ਨੇ ਚਾਰਜ ਕੀਤੇ ਸਿਡਨੀ ਵਾਲੇ ਜਿਨ੍ਹਾਂ ਦਾ ਹੁਣ ਡਿਟੇਲ ਸਾਹਮਣੇ ਆ ਰਹੀ ਹੈ, ਉਹਨਾਂ ਦੇ ਕੋਲ ਚਾਕੂ ਬਰਾਮਦ ਕੀਤੇ ਗਏ ਵਿਦ ਨਾਈਫਸ। ਸੋ ਜ਼ਾਹਰ ਹੈ ਕਿ ਕੀ ਉਹਨਾਂ ਨੇ ਕਰਨਾ ਸੀ। ਦੋਵੇਂ ਹੀ ਹਿੰਦੂਤਵੀ ਰਫਤ ਖੇਡਾਂ 'ਚ ਵੀ ਉਹ ਪੂਰਾ ਇੱਕ ਕਾਰਾਂ ਦਾ ਕਾਫਲਾ ਬਣਾ ਕੇ ਬਿਨਾਂ ਪਰਮਿਸ਼ਨ ਲਿਆ ਉੱਥੇ ਉਹਨਾਂ ਨੇ ਆ ਕੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ। ਤਿਰੰਗੇ ਲਾਏ ਹੋਏ ਨੇ ਉਹ ਫਿਰ ਸਿੱਖ ਨੌਜਵਾਨਾਂ ਨੇ ਆਪਣਾ ਜ਼ਰਾ ਜਿਹੜਾ ਉਹ 2.5 ਫੁੱਟ ਵਾਲਾ ਦਿਖਾਇਆ, ਨਾ ਤਿਰੰਗੇ ਲੱਭੇ ਨਾ ਉਹਨਾਂ ਦੀਆਂ ਕਾਰਾਂ ਦੇ ਸ਼ੀਸ਼ੇ ਲੱਭੇ। ਜੇ ਆਸਟ੍ਰੇਲੀਅਨ ਪੁਲਿਸ ਉਹਨਾਂ ਦੀਆਂ ਇਨਵੈਸਟੀਗੇਟਿਵ ਏਜੰਸੀਜ਼ ਤਹਿ ਤੱਕ ਪਹੁੰਚ ਰਹੀਆਂ ਨੇ ਕੌਣ ਕੀ ਹੈ, ਔਰ ਉਹਨਾਂ ਨੇ ਬੇਮਤਲਬ ਸਿੱਖਾਂ ਨੂੰ ਹਰਾਸ ਨਹੀਂ ਕੀਤਾ ਤੇ ਉਹਨਾਂ ਨੂੰ ਵੀ ਸਮਝ ਆ ਗਈ ਹੈ ਇਸ ਗੱਲ ਦੀ ਕਿ ਭਾਈ ਕਿਸ ਹੱਦ ਤੱਕ ਜਾ ਕੇ ਭਾਰਤੀ ਖੁਫੀਆ ਏਜੰਸੀਆਂ ਦਾ ਨੈਟਵਰਕ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਨੂੰ ਹਰਾਸ ਕਰ ਰਿਹਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਨੂੰ UK ਤੇ ਆਸਟ੍ਰੇਲੀਆ ਵਿੱਚ ਵੀ ਸਿੱਖਾਂ ਖਿਲਾਫ ਨਫ਼ਰਤੀ ਮੁਹਿੰਮ ਅਤੇ ਸਿੱਖ ਮਾਮਲਿਆਂ ਵਿੱਚ ਦਖਲਅੰਦਾਜ਼ੀ ਬਰਾਬਰ ਜਾਰੀ ਹੈ। ਸੋ ਭਾਰਤੀ ਏਜੰਸੀ NIA ਵੱਲੋਂ ਲੰਡਨ ਦੇ ਸਿੱਖ ਵਿਖਾਵੇ ਸੰਬੰਧੀ ਜਾਰੀ ਵੀਡੀਓਜ਼ ਅਤੇ ਆਸਟ੍ਰੇਲੀਆ ਵਿੱਚ ਗ੍ਰਿਫਤ ਵਿੱਚ ਹੋਏ 25ਵੇਂ ਸ਼ਹੀਦੀ ਖੇਡ ਮੇਲੇ ਦੌਰਾਨ ਹਿੰਦੂ ਤਵੀਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਇਸ ਦਾ ਪ੍ਰਤੱਖ ਸਬੂਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਜਦੋਂ ਇਹ ਵੱਡੇ 4 ਮੁਲਕਾਂ ਦੀ ਗੱਲ ਕਰਦੇ ਹਾਂ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਔਰ UK, ਇਹਦਾ ਮਤਲਬ ਇਹ ਨਹੀਂ ਹੈ ਵੀ ਦੂਸਰੀਆਂ ਥਾਵਾਂ ਤੇ ਭਾਰਤੀ ਏਜੰਸੀਆਂ ਜਾਂ ਉਹਨਾਂ ਦਾ ਜਿਹੜਾ ਵੀ ਨੈਟਵਰਕ ਹੈ ਉਹ ਇੰਟਰਫੀਅਰ ਨਹੀਂ ਕਰ ਰਿਹਾ। ਉਹਦੇ ਵਿੱਚ ਜਰਮਨੀ, ਫਰਾਂਸ, ਇਟਲੀ, ਉੱਥੇ ਜਰਮਨੀ ਦੇ ਵਿੱਚ ਤਾਂ 2 ਜਿਹੜੀਆਂ ਨੇ ਇਸ ਦੇ ਉੱਤੇ ਕਨਵਿਕਸ਼ਨ ਹੋਈਆਂ ਨੇ ਕਿ ਕਿਵੇਂ ਉਹ ਸਿੱਖ ਗਰੁੱਪਾਂ ਦੇ ਵਿੱਚ ਉਹਨਾਂ ਦੇ ਕੌਂਸੂਲੇਟਸ ਦੇ ਬੰਦੇ ਜਿਹੜੇ ਰਾਹ ਦੇ ਸੀ ਉਹ ਆਪਰੇਟ ਕਰਦੇ ਸੀ। ਲੇਕਿਨ ਕਿਉਂਕਿ ਇਸ ਵੇਲੇ ਵੱਡੀ ਆਬਾਦੀ ਦੇ ਲਿਹਾਜ਼ ਨਾਲ ਜਿੱਥੇ ਬੜੀ ਤੇਜ਼ੀ ਦੇ ਨਾਲ ਖਾਲਿਸਤਾਨ ਦੀ ਗੱਲ ਵੀ ਹੋ ਰਹੀ ਹੈ ਔਰ ਇੱਥੇ ਸਾਡੀ ਸਟਰੈਂਥ ਜਿਹੜੀ ਹੈ ਉਹ ਇੱਕ ਐਗਰੈਸਿਵ ਮੋਡ ਦੇ ਵਿੱਚ ਹੈ ਅਸੀਂ, ਔਰ ਇਸ ਲਈ ਉਹ ਡਿਫੈਂਸਿਵ 'ਚ ਵੀ ਗਏ ਨੇ ਤੇ ਨਾਲ ਦੀ ਨਾਲ ਕਿਉਂਕਿ ਇਹਨਾਂ ਨੂੰ ਲੱਗਦਾ ਵੀ ਇੱਥੇ ਇਹਨਾਂ ਦਾ ਮਾੜਾ ਮੋਟਾ ਜਿਹੜਾ ਜੇ ਹੱਥ ਪੈ ਜਾਏ ਤੇ ਇਹ ਸਾਡੀਆਂ ਐਕਟੀਵਿਟੀਜ਼ ਨੂੰ ਜੇ ਕਰਬ ਨਾ ਵੀ ਕਰ ਸਕਦੇ ਹੋਣ ਇੱਕ ਫੀਅਰ ਫੈਕਟਰ ਖੜਾ ਕਰ ਸਕਦੇ ਨੇ, ਜਿਹੜਾ ਕਰ ਵੀ ਰਹੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਕਿੰਨੇ ਹੁੰਦੇ ਨੇ ਜਿਹੜੇ ਸਭ ਕੁਝ ਛੱਡ ਛਡਾ ਕੇ ਕਹਿਣ ਕਿ ਭਾਈ ਠੀਕ ਹੈ ਹੁਣ ਅਸੀਂ ਇਸ ਲਾਈਨ ਦੇ ਇਸ ਪਾਸੇ ਆ ਕੇ ਖਲੋ ਗਏ। ਔਰ ਇਹੀ ਕਾਰਨ ਹੁੰਦਾ ਜਦੋਂ ਫਾਈਨਲ ਲਾਈਨ ਖਿੱਚਣ ਦੀ ਗੱਲ ਹੁੰਦੀ ਹੈ। ਬੇਸ਼ੱਕ ਉਹ ਅਸੀਂ ਬਾਬਾ ਦੀਪ ਸਿੰਘ ਸ਼ਹੀਦ ਦੇ ਹਵਾਲੇ ਨਾਲ ਕਹਿੰਦੇ ਹਾਂ ਵੀ ਉਹ ਤੁਰੇ ਤਾਂ ਦਮਦਮਾ ਸਾਹਿਬ ਤੋਂ ਅੰਮ੍ਰਿਤਸਰ ਲਿਬਰੇਟ ਕਰਵਾਉਣਾ ਸੀ ਗਿਲਜਿਆਂ ਤੋਂ, ਲੇਕਿਨ ਤਰਨਤਾਰਨ ਦੇ ਨੇੜੇ ਹੁਣ ਭਾਵੇਂ ਤੁਰੇ ਹੋਏ ਸੀ ਨਾਲ ਹੋਰ ਵੀ ਜੁਆਇਨ ਕਰਦੇ ਗਏ ਰਾਜ, ਪਰ ਇੱਕ ਸਟੇਜ ਦੇ ਉੱਤੇ ਆ ਕੇ ਲਾਈਨ ਖਿੱਚਣੀ ਪੈਂਦੀ ਹੈ। ਉਹਨਾਂ ਨੇ ਉੱਥੇ ਖੰਡੇ ਦੇ ਨਾਲ ਜਿਹੜੀ ਲੀਕ ਖਿੱਚੀ, ਲੀਕ ਵਾਈ ਕਿ ਭਾਈ ਜਿਨ੍ਹਾਂ ਨੇ ਸ਼ਹੀਦ ਹੋਣਾ ਗੁਰੂ ਦੇ ਉਸ ਘਰ ਦੇ ਲਈ, ਆਜ਼ਾਦੀ ਦੇ ਲਈ, ਉਹ ਲੀਕ ਟਾਪਾਓ ਤੇ ਜਿਹੜੇ ਸਿਰਫ ਜਿਹੜਾ ਉਹ ਆਪਣੀ ਅਜੇ ਜ਼ਿੰਦਗੀ ਜਿਉਣਾ ਚਾਹੁੰਦੇ ਨੇ ਉਹ ਭਾਵੇਂ ਨਾ ਹੋ ਕੋਈ। ਔਰ ਇਹੀ ਲੀਕ ਜਦੋਂ ਅਸੀਂ ਜੂਨ 84 ਦੇ ਹਵਾਲੇ ਨਾਲ ਵੀ ਦੇਖਦੇ ਹਾਂ, ਫਾਈਨਲ ਸਟੇਜ ਦੇ ਉੱਤੇ ਸੰਤ ਭਿੰਡਰਾਂਵਾਲੇ ਨੇ ਕਿਹਾ ਕਿ ਭਾਈ ਹੁਣ ਟੈਂਕ ਆ ਗਏ, ਜਿਨ੍ਹਾਂ ਨੂੰ ਸ਼ਹੀਦੀ ਦਾ ਚਾਅ ਹੈ ਉਹ ਰਹੋ, ਬਾਕੀ ਜਾ ਕੇ ਆਪਣਾ ਕੰਮ ਕਰੋ ਔਰ ਤਾਂ ਕਿ ਮੂਵਮੈਂਟ ਨੂੰ ਤੁਸੀਂ ਅੱਗੇ ਤੋਰੋ। ਸੋ ਇਹ ਇੱਕ ਲਾਈਨ ਹੁੰਦੀ ਹੈ ਜਿਹਦੇ ਥੱਲੇ
ਅਲਟੀਮੇਟਲੀ ਜਿਹੜੇ ਬਿਲਕੁਲ ਮਰਜੀਵੜੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਉਹ ਭਾਵੇਂ ਉੱਥੇ ਹੋਣ ਜਾਂ ਇੱਥੇ ਹੋਣ। ਇੱਕ ਤਾਂ ਉਹਨਾਂ ਨੇ ਉੱਥੋਂ ਵਾਲਿਆਂ ਨੇ ਤਾਂ ਜਾਨਾਂ ਤਲੀ ਤੇ ਰੱਖ ਕੇ ਸ਼ਹੀਦੀਆਂ ਪਾਈਆਂ ਨੇ, ਪਰ ਬਾਹਰ ਵੀ ਤੁਸੀਂ ਦੇਖੋਗੇ ਕਿ ਜਿਹੜੇ ਸੰਘਰਸ਼ ਦੀ ਆਵਾਜ਼ ਬਣੇ, ਗੱਲ ਨੂੰ ਅੱਗੇ ਤੋਰਿਆ, ਉਹਨਾਂ 'ਚੋਂ ਵੀ ਕਿੰਨੇ ਜਿਹੜੇ ਨੇ ਵਕਤ ਦੇ ਨਾਲ ਕਈ 30 ਸਾਲ ਜਿਹੜੇ ਖਲੋਤੇ ਰਹੇ। ਆ ਮੋਦੀ ਔਰ ਉਹਦਾ ਉਹ ਡਰਾਮੇਬਾਜ਼ ਜਿਹੜਾ ਭੀਸ਼ਮ ਅਗਨੀਹੋਤਰੀ, ਉਸ ਤੋਂ ਪਹਿਲਾਂ ਵਾਜਪਾਈ ਦਾ ਐਂਬੈਸਡਰ ਐਟ ਲਾਰਜ, ਕਿੰਨਿਆਂ ਨੇ ਕੰਪਰੋਮਾਈਜ਼ ਕੀਤਾ ਵੀਜ਼ੇ ਦੀ ਖਾਤਰ। ਔਰ ਉਹਨਾਂ 'ਚੋਂ ਚਿਹਰੇ, ਜਦੋਂ ਮੈਂ ਉਹਨਾਂ ਦੇ ਨਾਂ ਲਵਾਂ, ਕਿਸੇ ਬਾਰੇ ਮੈਨੂੰ ਕੋਈ ਕਹਿ ਰਿਹਾ ਸੀ ਕਿ ਜੀ ਫਰਾਂਸ 'ਚ ਫਲਾਣੇ ਸਿੰਘ ਤੁਹਾਡੇ ਨਾਲ ਬੜੇ ਨਾਰਾਜ਼ ਨੇ। ਮੈਂ ਕਿਹਾ ਜੀ ਮੇਰੀ ਤਾਂ ਕਦੇ ਉਹਨਾਂ ਨਾਲ ਗੱਲ ਵੀ ਨਹੀਂ ਹੋਈ ਤੇ ਨਾਰਾਜ਼ਗੀ ਕਾਹਦੀ ਹੈ। ਕਹਿੰਦਾ ਨਹੀਂ, ਉਹ ਵੀ ਗਏ ਸੀ ਜਦੋਂ ਆ ਹੁਣ ਉਹਨਾਂ ਨੇ ਥੋੜ੍ਹਾ ਜਿਹਾ ਦਰਸ਼ਨਾਂ ਦੇ ਲਈ ਗੁਰਦੁਆਰਿਆਂ ਦੀ ਚਾਹਨਾ ਸੀ ਤੇ ਤੁਸੀਂ ਉਹਨਾਂ ਦੇ ਉੱਤੇ ਜਰਾ ਸਾਰਿਆਂ ਤੇ ਚੰਗਾ ਤਵਾ ਲਾਇਆ। ਮੈਂ ਕਿਹਾ ਜੀ ਮੈਂ ਕਿਸੇ ਦਾ ਨਾਂ ਤਾਂ ਨਹੀਂ ਲਿਆ ਹੋਏਗਾ, ਪਰ ਮੈਂ ਕਿਹਾ ਵੀ ਮੈਂ ਇੱਕ ਪਹਿਰੇਦਾਰ ਵਾਂਗ, ਜਿਹਦਾ ਇੱਕ ਗੁਰੂ ਦੇ ਇਸ ਪੰਥਕ ਨਿਸ਼ਾਨੇ ਦੇ ਕੁੱਕਰ ਵਾਂਗ, ਮੈਨੂੰ ਜਿੱਥੇ ਮਹਿਸੂਸ ਹੁੰਦਾ ਹੈ ਵੀ ਕੋਈ ਵੀ ਤਿੜਕਿਆ ਜਾਂ ਤਿੜਕ ਰਿਹਾ, ਵੀ ਜਿਹੜੇ ਲੋਕ ਖਲੋਤੇ ਨੇ, ਜਦੋਂ ਤੁਸੀਂ ਇੱਕ ਬਗਾਵਤ ਦੇ ਰਸਤੇ ਤੇ ਹੁੰਦੇ ਹੋ, ਫਿਰ ਜਦੋਂ ਤੁਸੀਂ ਰਿਬੈਲ ਹੋ, ਫਿਰ ਇਹ ਤਾਂ ਨਹੀਂ ਹੈ ਕਿ ਵੀ ਤੁਸੀਂ ਜਿਹੜਾ ਇੱਕ ਵੀਜ਼ੇ ਦੇ ਉੱਤੇ ਵਿਕ ਜਾਣਾ ਜਾਂ ਦੂਸਰਾ, ਉਹ ਤਾਂ ਕਮਜ਼ੋਰੀ ਹੁੰਦੀ ਹੈ। ਔਰ ਜਦੋਂ ਇੱਕ ਵਾਰੀ ਕਮਜ਼ੋਰ ਕੋਈ ਹੋ ਜਾਂਦਾ ਹੈ, ਫਿਰ ਉਹਦੀ ਸਫ਼ ਬਦਲ ਜਾਂਦੀ, ਉਹ ਡਿਫਰੈਂਟ ਲਾਈਨ 'ਚ ਖਲੋ ਜਾਂਦਾ। ਇੱਕ ਪਰਵਾਨਿਆਂ ਦੀ ਲਾਈਨ ਹੈ, ਇੱਕ ਡਿਫਾਇੰਟਸ ਦੀ ਲਾਈਨ ਹੈ, ਇੱਕ ਰਿਬੈਲਸ ਦੀ ਲਾਈਨ ਹੈ, ਇੱਕ ਉਹ ਹੈ ਜਿਹੜੇ ਫਿਰ ਉੱਥੇ ਆ ਜਾਂਦੇ ਹੋ ਦੇ ਅੱਲਾ ਕੇ ਨਾਮ। ਫਿਰ ਉੱਥੇ ਤਾਂ ਤੁਸੀਂ ਕੀ ਕਰੋਗੇ ਉਹਨਾਂ ਨੂੰ? ਹੁਣ ਤੁਸੀਂ ਪਰਵਾਨਾ ਕਬੂਲਣ ਤੋਂ ਤਾਂ ਰਹੇ। ਹੁਣ ਇਹੀ ਪਾਰਟ ਅਸੀਂ ਦੇਖ ਰਹੇ ਹਾਂ ਕਿ ਵੀ ਇਹ ਜਿਹੜਾ ਫੀਅਰ ਫੈਕਟਰ ਏਜੰਸੀਆਂ ਖੜੀਆਂ ਕਰ ਰਹੀਆਂ ਨੇ ਰਿਪੀਟਡਲੀ। ਇੱਕ ਤਾਂ ਅਸੀਂ ਫਾਰਮਰ ਐਜੀਟੇਸ਼ਨ ਵੇਲੇ ਵੀ, ਔਰ ਮੈਂ ਅੱਗੇ ਵੀ ਕਿਹਾ ਸੀ ਕਿ ਪੰਜਾਬ ਦਾ NRI ਮਿਨਿਸਟਰ ਕਹਿ ਰਿਹਾ ਵੀ ਫਾਰਮਰ ਮੂਵਮੈਂਟ ਵੇਲੇ ਜਿਨ੍ਹਾਂ ਸਿੱਖਾਂ ਨੇ ਮਾੜਾ ਮੋਟਾ ਆ ਕੇ ਪਾਰਟਿਸਿਪੇਟ ਕੀਤਾ ਜਾਂ ਮਦਦ ਕੀਤੀ, ਉਹ ਬਲੈਕ ਲਿਸਟ ਪਾ ਦਿੱਤੇ ਨੇ, ਉਹ ਆ ਨਹੀਂ ਸਕਦੇ ਹੈ। ਸੋ ਉਹਦੇ ਨਾਲ ਅਸੀਂ ਦੇਖਦੇ ਹਾਂ ਵੀ ਬਾਹਰ ਉਹ ਇੱਕ ਫੀਅਰ ਫੈਕਟਰ ਖੜਾ ਕਰ ਰਹੇ ਨੇ ਕਿ ਜੀ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਨੇ ਜਾਂ ਜਿਹੜੇ ਲੋਕ ਖਾਲਿਸਤਾਨ ਰੈਲੀਆਂ 'ਚ ਆਉਂਦੇ ਨੇ ਜਾਂ ਦੂਜੇ ਉਹਨਾਂ ਦੀਆਂ, ਔਰ ਬਿਠਾਏ ਹੁੰਦੇ ਨੇ। ਹੁਣ ਬਰੀਫਿੰਗ ਸੀ US ਕਾਂਗਰਸ, ਜਿਹਦੇ 'ਚ ਯੂਨਾਈਟਿਡ ਨੇਸ਼ਨਸ ਦੀ ਅੰਡਰ ਸੈਕਟਰੀ ਜਨਰਲ ਨੇ ਵੀ ਐਡਰੈਸ ਕੀਤਾ, US ਸਰਫ ਵਾਲਿਆਂ ਨੇ ਵੀ, ਔਰ ਸਿੱਖ ਕਾਂਗਰੈਸ਼ਨਲ ਕਾਕਸ ਦੇ ਕਾਂਗਰਸਮੈਨਾਂ ਨੇ ਵੀ, ਡਾਕਟਰ ਚੀਮਾ ਨੇ ਵੀ, ਔਰ ਇੱਕ ਸੱਜਣ ਸਾਡੇ ਪਿਆਰੇ ਦੋਸਤ ਨੇ ਵਾਸ਼ਿੰਗਟਨ ਤੋਂ, ਉਹ ਮੈਨੂੰ ਕਹਿਣ ਲੱਗੇ ਜੀ ਜਿਹੜਾ ਉਹਨਾਂ ਨੇ ਪਿਕਚਰ ਭੇਜੀ ਔਰ ਸਾਡੇ ਵੀ TV ਕਿ ਵੀ ਇਹ ਜਿਹੜਾ ਮੇਰੇ ਨਾਲ ਦੀ ਕੁਰਸੀ ਤੇ ਬੈਠਾ ਹੈ, ਐਨਕਾਂ ਉਹਨੇ ਸਿਰ ਨੂੰ ਕੀਤੀਆਂ ਹੋਈਆਂ ਨੇ, ਉਹਦਾ ਰਗੜਿਆ ਜਿਹਾ ਸਿਰ ਹੈ, ਵੀ ਇਹ ਤਾਂ ਐਮਬੈਸੀ 'ਚ ਹੈ। ਉਹਨੂੰ ਕਹਿੰਦਾ ਮੈਂ ਇਹ ਜਾਣਦਾ ਇਹਨੂੰ, ਇਹ ਤਾਂ ਹੋਰ ਵੀ। ਮੈਂ ਕਿਹਾ ਜੀ ਹੁਣ ਉਹ ਜੇ 40 ਬੰਦਿਆਂ ਦਾ ਇਕੱਠ ਸੀ, ਉਹਦੇ 'ਚ ਉਹਨਾਂ ਨੇ ਇੱਕ ਜਿਹੜਾ ਖਾਸ ਬੰਦਾ ਬਿਠਾਇਆ ਹੋਇਆ, ਹਰ ਐਂਗਲ ਤੋਂ ਲੈ ਰਿਹਾ, ਬਹੁਤਿਆਂ ਨੂੰ ਲੱਗਦਾ ਹੋਣਾ। ਤੇ ਮੈਂ ਕਿਹਾ ਜੀ ਇਹ ਤਾਂ ਇਹਨਾਂ ਦਾ ਕੰਮ ਹੈ, ਡਿਊਟੀ ਹੈ। ਔਰ ਇਹੀ ਕਾਰਨ ਹੈ ਕਿ ਬਹੁਤ ਵਾਰੀ ਜਿਹੜੇ ਫੋਟੋਗ੍ਰਾਫਰ ਹੁੰਦੇ ਨੇ ਜਾਂ ਦੂਜੇ ਨੇ, ਉਹ ਬਹੁਤ ਵਾਰ ਉਹਨਾਂ ਦੀ ਪੇਰੋਲ ਤੇ ਪਾਇਆ ਹੁੰਦਾ ਨੇ, ਉਹਨਾਂ ਨੇ ਉਹਨੂੰ ਕਹਿਣਾ ਹੁੰਦਾ ਕਿ ਵੀ ਇਹਦੀ ਇੱਕ ਕਾਪੀ ਇੱਧਰ ਭੇਜ ਦੇ, ਉਹਨੂੰ ਫਿਰ ਉਹ ਯੂਜ਼ ਕਰਦੇ ਨੇ। ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਇਸ ਲੈਵਲ ਦੇ ਉੱਤੇ ਜਿਹੜਾ ਹੈ ਉਹ ਹਰ ਥਾਂ ਤੇ ਉਹਨਾਂ ਦੀ ਇੰਟਰਫੇਰੈਂਸ ਔਰ ਇੰਟਰਵੈਂਸ਼ਨ ਹੈ। ਹੁਣ 18 ਮਾਰਚ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦਾ ਇੱਕ ਡਰਾਮਾ ਰਚਣ ਦੇ ਨਾਂ ਥੱਲੇ ਉਹਨਾਂ ਨੇ ਫੜੋ ਫੜਾਈ ਦਾ ਸਿਲਸਿਲਾ ਸ਼ੁਰੂ ਕੀਤਾ। ਜਲੰਧਰ 'ਚ ਜੋ ਕੀਤਾ, ਜਿਵੇਂ ਉਹਨਾਂ ਨੇ ਉਹਨਾਂ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ, ਉਹ ਉੱਥੋਂ ਐਸਕੇਪ ਕੀਤੇ। ਬਾਅਦ 'ਚ ਉਹਨਾਂ ਨੇ ਆਲਮੋਸਟ 1 ਮਹੀਨੇ ਤੋਂ ਬਾਅਦ ਜਿਹੜਾ ਉਹ ਗ੍ਰਿਫਤਾਰੀ ਦਿੱਤੀ ਪਿੰਡ ਰੋਡੇ ਸੰਤਾਂ ਦੀ ਜਨਮ ਪੋਇੰਟ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ। ਲੇਕਿਨ ਇਸ ਪੀਰੀਅਡ 'ਚ ਜ਼ਾਹਰ ਹੈ ਜਦੋਂ 18 ਮਾਰਚ ਵਾਲਾ ਵਾਕਿਆ ਹੋਇਆ ਤਾਂ ਦੁਨੀਆ ਭਰ 'ਚ ਗੁੱਸਾ ਸੀ ਸਿੱਖਾਂ 'ਚ। ਔਰ 19 ਮਾਰਚ ਨੂੰ ਹੀ ਲੰਡਨ ਇੰਡੀਅਨ ਹਾਈ ਕਮਿਸ਼ਨਰ ਦੇ ਬਾਹਰ, ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਜ਼ੋਰਦਾਰ ਪ੍ਰੋਟੈਸਟ ਹੋਇਆ। ਇੱਕ ਉਤਸ਼ਾਹੀ ਨੌਜਵਾਨ ਨੇ ਜਾ ਕੇ ਤਿਰੰਗਾ ਜਿਹੜਾ ਉਹ ਲਾ ਕੇ ਆਪਣਾ ਨਿਸ਼ਾਨ ਸਾਹਿਬਗੜ੍ਹ ਆਪਣਾ ਖਾਲਿਸਤਾਨ ਦਾ ਝੰਡਾ ਲਾ ਦਿੱਤਾ। ਔਰ ਕੋਈ ਕਿਸੇ ਦੀ ਮਾਰ ਕਟਾਈ ਨਹੀਂ, ਕੋਈ ਅੱਗ ਨਹੀਂ, ਕੋਈ ਕਿਸੇ ਨੇ ਬੰਬ ਨਹੀਂ ਸੁੱਟਿਆ, ਕੋਈ ਗੋਲੀਆਂ ਨਹੀਂ ਚਲਾਈਆਂ, ਕੋਈ ਕਿਸੇ ਦੇ ਜਿਹੜਾ ਉਹ ਚਾਟਾ ਨਹੀਂ ਛਕਾਇਆ। ਹੁਣ ਉਸ ਘਟਨਾ ਨੂੰ ਆਧਾਰ ਬਣਾ ਕੇ ਤੁਸੀਂ ਦੇਖੋ ਵੀ ਇਹਨਾਂ ਨੇ ਤਾਂ ਉਹ ਸਾਰੇ 10 ਚੁੱਕ ਕੇ NSA ਥੱਲੇ ਦਿੱਤੇ ਹੋਏ ਨੇ, ਅੰਦਰ ਕਿੰਨਿਆਂ ਨੂੰ ਕੇਸਾਂ 'ਚ ਉਲਝਾਇਆ, ਕੀ ਕੀਤਾ। ਇਹਨਾਂ ਦਾ ਹੀ ਲਾਲ ਮੌਲੀ ਦੇ ਧਾਗੇ ਵਾਲਾ ਤੇ ਗਾਂ ਦੀ ਪੂਜਾ ਕਰਨ ਵਾਲਾ ਪ੍ਰਾਈਮ ਮਿਨਿਸਟਰ ਹੈ ਰਿਸ਼ੀ ਸੁਨਕ, ਜਿਹਦੇ ਰਾਹੀਂ ਈਵਨ ਜੱਗੀ ਜੌਲ ਦੇ ਮਾਮਲੇ ਜਿਹੜੇ ਪੁਰਾਣੇ ਪ੍ਰਾਈਮ ਮਿਨਿਸਟਰ ਨੇ ਲਾਈਨ ਲਈ ਸੀ। ਹਾਲਾਂਕਿ ਇਹ ਸਾਰੇ ਰੁਲਦੇ ਹੁੰਦੇ ਨੇ। ਆ ਬੋਰਿਸ ਜੌਨਸਨ, ਉਹੀ ਇੰਡੀਅਨ ਮੀਡੀਆ ਜਿਹੜਾ ਬੋਰਿਸ ਜੌਨਸਨ ਨੂੰ ਇੰਡੀਆ ਦਾ ਦੋਸਤ ਜਾਂ ਦੂਜੇ ਕਿਸਾਨ ਮੂਵਮੈਂਟ ਵੇਲੇ
26 ਜਨਵਰੀ ਨੂੰ ਉਹਨੂੰ ਮੇਨ ਗੈਸਟ ਆਫ ਆਨਰ ਸੱਦਿਆ ਹੋਇਆ ਸੀ। ਇੰਨਾ ਡਿਸਗਰੇਸ ਹੋਇਆ ਯੂਕੇ ਦੀ ਪ੍ਰਾਈਮ ਮਿਨਿਸਟਰ ਦੀ ਹਿਸਟਰੀ 'ਚ ਐਸਾ ਘਟੀਆ ਸੁਨਕ ਇਹਦੇ ਤੋਂ ਵੀ ਡਿਸਗਰੇਸ ਹੋਏ ਵੀ ਆ 2-3 ਦਿਨ ਪਹਿਲਾਂ ਉਹਨੂੰ ਆਪਣੀ MP ਦੀ ਸੀਟ ਵੀ ਰਿਜ਼ਾਈਨ ਕਰਨੀ ਪਈ। ਕਿੱਥੇ ਉਹ ਪ੍ਰਾਈਮ ਮਿਨਿਸਟਰ ਪਹਿਲਾਂ ਡਿਸਗਰੇਸ ਹੋਇਆ, ਉਹਨੂੰ ਸਟੈਪ ਡਾਊਨ ਕਰਨਾ ਪਿਆ ਤੇ ਰਿਸ਼ੀ ਸੁਨਕ ਆਇਆ। ਔਰ ਉਹ ਜਿਹੜੀ ਐਥਿਕਸ ਕਮੇਟੀ ਦੀ ਰਿਪੋਰਟ ਹੈ ਵੀ ਉਹਨੇ ਕਿਵੇਂ ਧੱਜੀਆਂ ਉਡਾਈਆਂ। ਹੁਣ ਜਿਹੜੇ ਇਹਨਾਂ ਮੁਲਕ ਇਹੀ ਹਾਲ ਈਵਨ ਟਰੰਪ ਦੇ ਹਵਾਲੇ ਨਾਲ ਉਹਦੇ ਤੇ ਕਿਹੜਾ ਕਲਾਸੀਫਾਈਡ ਡਾਕੂਮੈਂਟ ਨਿਊਕਲੀਅਰ ਰਿਲੇਟਡ ਫਾਈਲਾਂ ਘਰ ਲਿਜਾਣ ਦਾ ਔਰ ਦੂਜਾ ਹੁਣ ਗੱਲ ਉਹ ਹੁਣ ਮੈਂ ਇੱਕ ਅਖਾਣ ਮੇਰੇ ਮਨ 'ਚ ਪੰਜਾਬੀ ਦਾ ਆ ਰਿਹਾ ਸੀ ਪਰ ਮੈਂ ਕਹਿਣਾ ਨਹੀਂ ਹੈ ਉਹਦੇ 'ਚ। ਹੁਣ ਉਹ ਤੁਸੀਂ ਦੇਖੋਗੇ ਕਿ ਵੀ ਵੈਸੇ ਵੀ ਅੰਗਰੇਜ਼ੀ ਵਾਲੇ ਵੀ ਕਹਿੰਦੇ ਨੇ ਕਿ ਵੀ ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ। ਹੁਣ ਇਹੀ ਮੋਦੀ ਦੇ ਯਾਰ ਨੇ। ਟਰੰਪ ਦਾ ਵਿਦਨ ਅਮਰੀਕਨ ਕੀ ਹੈ ਤੇ ਬੋਰਿਸ ਜੌਨਸਨ ਈਵਨ ਇਸ ਹੱਦ ਤੱਕ ਕਰਪਟ ਔਰ ਵਾਇਓਲੇਟਰ ਆਫ ਦਾ ਲਾਅ ਕਿ ਉਹਨੂੰ ਸਟੈਪ ਡਾਊਨ ਕਰਨਾ ਪਿਆ। ਔਰ ਅੱਜ ਦਾ ਹਿੰਦੂ ਦਾ ਵੀ ਆਰਟੀਕਲ ਸੀ ਡਿਸਗਰੇਸਡ ਬੈਕ ਜਰਨੀ ਫਲਾਣ ਹੋਣਾ ਅਸ਼ਰ ਇਹਨਾਂ ਦਾ ਵੀ ਮੋਦੀ ਵੀ ਅਲਟੀਮੇਟਲੀ ਜਾਂ ਇਹ ਸਾਰੇ ਜਿਹੜੇ ਨੇ ਇਹ ਕਾਲੇ ਕ੍ਰਿਮੀਨਲ ਨੇ ਹਿਸਟਰੀ ਦੇ ਮਰਡਰਰ ਨੇ। ਇਹਨਾਂ ਦੀ ਨੂੰ ਜਿਹੜਾ ਕੋਈ ਥਾਂ ਨਹੀਂ ਇਹਨਾਂ ਨੂੰ ਮਿਲਣੀ ਹੈ ਕਿਸੇ ਪਾਸੇ ਵੀ। ਇਹਨਾਂ ਤੇ ਹਰਦੋ ਲਾਨਤ ਹੀ ਹੋਣੀ ਹੈ। ਲੇਕਿਨ ਇਹਦੇ ਬਾਵਜੂਦ ਕਿ ਰਿਸ਼ੀ ਸੁਨਕ ਵੀ ਇਹਨਾਂ ਦਾ ਉਹ ਜਿਹੜੀ ਛੋਕਰੀ ਜਿਹੜੀ ਇੱਥੇ ਆ ਕੇ ਵਾਸ਼ਿੰਗਟਨ ਦੇ ਥਿੰਕ ਟੈਂਕ 'ਚ ਵੀ ਸਿੱਖਾਂ ਨੂੰ ਟੈਰਰਿਸਟ ਕਹਿ ਰਹੀ ਹੈ ਪ੍ਰੀਤੀ ਪਟੇਲ ਉਹਨਾਂ ਦੀ ਹੋਮ ਸਭ ਉਹ RSS ਦਾ ਜਿਹੜਾ ਨੈਟਵਰਕ। ਇਹਦੇ ਬਾਵਜੂਦ 19 ਮਾਰਚ ਵਾਲੀ ਉਹ ਝੰਡਾ ਲਾਉਣ ਵਾਲੀ ਘਟਨਾ ਨੂੰ ਜਿਸ ਲੈਵਲ ਤੇ ਇਹਨਾਂ ਨੇ ਪ੍ਰੋਟੈਸਟ ਕੀਤਾ ਦਿੱਲੀ ਦੇ ਵਿੱਚ ਜਿਹੜੀ ਬ੍ਰਿਟਿਸ਼ ਹਾਈ ਕਮਿਸ਼ਨ ਹੈ ਉਹਦੇ ਬਾਹਰ ਇੱਕ ਪਬਲਿਕ ਟਾਇਲਟ ਬਣਾਤਾ ਔਰ ਸਿਕਿਉਰਿਟੀ ਘਟਾਤੀ ਔਰ ਫਿਰ ਉਹਨਾਂ ਤੋਂ ਮਾਫੀ ਹੁਣ ਇੱਥੇ ਅਜੇ ਹਟੇ ਨਹੀਂ ਨੇ ਜਾਂ ਰੁਕੇ ਨਹੀਂ ਨੇ। ਖਬਰ ਹੈ NIA seeks information on those involved in violent protest and Indian mission in London ਕਿਉਂਕਿ ਅਸੀਂ ਇਹ ਮੈਂਸ਼ਨ ਕੀਤਾ ਸੀ ਕਿ NIA ਦੀ 4 ਮੈਂਬਰੀ ਕਿ 5 ਮੈਂਬਰੀ ਟੀਮ ਇੰਗਲੈਂਡ ਗਈ ਹੈ। ਹੁਣ ਉਹਨਾਂ ਨੇ ਕੀ ਕਰਤੂਤ ਕੀਤੀ ਹੈ। The agency has released 5 videos and sought the help of general public in identifying individuals involved in the incident in March this year. 2 ਘੰਟੇ ਦੀ ਲੰਬੀ ਉਹਨਾਂ ਨੇ CCTV ਦੀ ਫੁਟੇਜ NIA ਨੇ ਆਪਣੇ ਵੈਬਸਾਈਟ ਤੇ ਪਾਈ। ਹੁਣ ਫੁਟੇਜ ਕੀ ਹੈ ਜਿਹੜੇ ਪ੍ਰੋਟੈਸਟ ਲਈ ਖੜੇ ਨੇ ਬੱਚੇ ਵੀ ਨੇ ਬੀਬੀਆਂ ਵੀ ਨੇ ਜੀ। ਹੁਣ ਤੁਸੀਂ ਪਬਲਿਕਲੀ ਉਹਨਾਂ ਨੂੰ ਕ੍ਰਿਮੀਨਲ ਬਣਾ ਰਹੇ ਹੋ। ਫਿਰ NIA ਨੂੰ ਕੀ ਹੱਕ ਹੈ ਕਿ ਬ੍ਰਿਟਿਸ਼ ਸਿਟੀਜ਼ਨਸ ਜਿਹੜੇ ਆਪਣੇ ਮੁਲਕ ਦੀ ਧਰਤੀ ਦੇ ਉੱਤੇ ਜਿਹੜੇ ਨੇ ਪ੍ਰੋਟੈਸਟ ਕਰ ਰਹੇ ਨੇ ਤੁਸੀਂ ਪਹਿਲਾਂ ਆ ਕੇ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਨਾਂ ਥੱਲੇ ਹੋ ਫਿਰ ਉਹਨਾਂ ਦਾ ਇਹ ਜਿਹੜੀ ਪ੍ਰਾਈਵੇਸੀ ਹੈ ਉਹਨਾਂ ਦਾ ਉਹ ਹੋਏ ਫਿਰ ਉਹਨੂੰ ਤੁਸੀਂ ਜਿਹੜਾ ਉਹਨੂੰ ਪਬਲਿਕ ਕਰੋ ਔਰ ਫਿਰ ਇਹ ਕਹੋ ਕਿ ਭਾਈ ਇਹ ਜਿਹੜਾ ਅਸੀਂ ਦਾ NIA said in a statement the CCTV footage of an attack by anti-national elements on the High Commission of India in London on March 19 this year has been uploaded. All the members of public are requested to provide any information regarding the person seen in the footage to the NIA in public interest. ਕਿ ਜਿੰਨੇ ਲੋਕ ਉਹਦੇ 'ਚ ਮੁਜ਼ਾਹਰੇ 'ਚ ਨੇ ਲੋਕਾਂ ਨੂੰ ਇਹ ਕਿਹਾ ਉਹਨਾਂ ਦੇ NIA ਦੇ ਵੈਬ ਕਿ ਉਹਨਾਂ ਬਾਰੇ ਸਾਨੂੰ ਜਾਣਕਾਰੀ ਦਿਓ। ਹੁਣ ਇਸ ਤੋਂ ਵੱਧ ਕੇ ਕੀ ਦਖਲਅੰਦਾਜ਼ੀ ਹੋ ਸਕਦੀ ਹੈ। ਔਰ ਇਹ ਕੋਈ ਤੁਹਾਨੂੰ UK ਦਾ ਜਾਂ ਕਿਸੇ ਵੱਲੋਂ ਕੋਈ ਪ੍ਰੋਟੈਸਟ ਨਜ਼ਰ ਪਹਿਲਾਂ ਉਹ ਆਏ ਕਿਵੇਂ ਉੱਥੇ ਔਰ ਹਾਊ ਡਿਡ ਦੇ ਡੇਅਰ ਕਿ ਵੀ ਉਹਨਾਂ ਨੂੰ ਜਿਹੜਾ ਉਹ ਇਸ ਕਿਸਮ ਦਾ ਉਹਨਾਂ ਨੂੰ ਔਰ ਇਹੀ ਕੰਮ ਉਹਨਾਂ ਨੇ ਆਸਟ੍ਰੇਲੀਆ 'ਚ ਵੀ ਕੀਤਾ ਸੀ ਜਦੋਂ ਮੈਲਬਰਨ ਘਟਨਾ ਹੋਈ ਖਾਲਿਸਤਾਨ ਰੈਫਰੈਂਡਮ ਦੇ ਵੇਲੇ ਉਹਨਾਂ ਨੇ ਉਹ ਮੀਡੀਆ ਰਾਹੀਂ ਆਪਣੇ ਜਿਹੜੇ ਰੈਗ ਰਾਹੀਂ ਛੋਟੇ ਪਿਕਚਰਸ ਕਰ ਲਈਆਂ ਬੱਚਿਆਂ ਦੀਆਂ ਵੀ ਕਿ ਜੀ ਇਹ ਇੱਥੇ ਸੀਨ ਹੈ ਉੱਥੇ ਸੀਨ ਬੀਬੀਆਂ ਦੀਆਂ ਇਹ ਕੀਤਾ ਇਹ ਕਰਤੂਤ ਕਰ ਰਹੇ ਨੇ। ਹੁਣ ਇਹ UK ਦੇ ਵਿੱਚ ਸਿੱਧੀ ਦਖਲਅੰਦਾਜ਼ੀ ਹੈ। ਹੁਣ ਆਸਟ੍ਰੇਲੀਆ ਦੀ ਗੱਲ ਕਰੀਏ ਹਾਲਾਂ ਤੁਸੀਂ ਜਿਵੇਂ ਮੈਂਸ਼ਨ ਕੀਤਾ ਹੈ ਕਿ ਜਿਹੜੀ 5ਵਾਂ ਸ਼ਹੀਦੀ ਖੇਡ ਮੇਲਾ ਉਹ ਗ੍ਰਿਫਿਥ ਦੇ ਵਿੱਚ ਕਿਉਂਕਿ ਇਸ ਵਾਰ ਦੀ ਇਵੈਂਟ 'ਚ ਵੀ 20 ਤੋਂ 25 ਹਜ਼ਾਰ ਸਿੱਖਾਂ ਦੀ ਸ਼ਮੂਲੀਅਤ ਸੀ ਔਰ ਇਹ ਗ੍ਰਿਫਿਥ ਵਾਲੀਆਂ ਜਿਹੜੀਆਂ ਖੇਡ ਮੇਲਾ ਇਹ ਅਕਸਰ ਜਿਹੜਾ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੁੰਦਾ ਹੈ। ਇਸ ਵਾਰ ਵੀ ਉਹਨਾਂ ਨੇ ਜਿੱਥੇ ਖੰਡਾ ਔਰ ਸ਼ਹੀਦਾਂ ਨੂੰ ਪ੍ਰਣਾਮ ਇਹ ਸਾਰਾ ਪਾਰਟ ਸੀ। ਅਸੀਂ ਕਿਉਂਕਿ ਸਰਵਿੰਦਰ ਸਿੰਘ ਰੂਮੀ ਜਿਨ੍ਹਾਂ ਨਾਲ ਮੇਰੀ ਬਰੀਫ ਗੱਲਬਾਤ ਹੋਈ ਅਜੇ ਮੇਰੇ ਕੋਲ ਡੀਟੇਲ ਇਹਦੀ ਸਾਰੀ ਨਹੀਂ ਸੀ ਆਈ ਤੇ ਉਹ ਕਹਿੰਦੇ ਸੀ ਵੀ ਮੈਂ ਤੁਹਾਨੂੰ ਰਿਪੋਰਟ ਭੇਜ ਦਿਆਂਗਾ ਅਸੀਂ ਕੱਲ ਉਸ ਨੂੰ ਹੋਰ ਵੇਰਵੇ ਨਾਲ ਡਿਸਕਸ ਕਰਾਂਗੇ। ਪਰ ਜਿਹੜੀ ਘਟਨਾ ਸੀ ਆਸਟ੍ਰੇਲੀਆ ਦੇ ਹਵਾਲੇ ਨਾਲ 2 ਘਟਨਾਵਾਂ ਜਿਹੜੀਆਂ ਨੇ ਉਹਨਾਂ ਨੇ ਦੱਸਿਆ ਵੀ ਕਿਸ ਲੈਵਲ ਦੇ ਉੱਤੇ
ਡਾਇਰੈਕਟ ਹਿੰਦੂਤਵੀ ਇੰਟਰਫੇਰੈਂਸ ਹੈ। ਹੁਣ ਉਹੀ ਵਿਸ਼ਾਲ ਜੂਦ ਜਿਹੜਾ ਇੱਥੋਂ ਕੱਢਿਆ ਗਿਆ ਸੀ ਡਿਪੋਰਟੇਸ਼ਨ 6 ਮਹੀਨੇ ਬਾਅਦ ਹਾਈ ਸਿਕਿਉਰਿਟੀ ਜੇਲ੍ਹ 'ਚ ਰੱਖਣ ਤੋਂ ਬਾਅਦ, ਉਹ ਕਰਨਾਲ ਜ਼ਿਲ੍ਹੇ 'ਚ ਜਾ ਕੇ ਕਤਲੇੜੀ ਪਿੰਡ ਦੀ ਹਿੰਦੂ ਮਹਾ ਪੰਚਾਇਤ ਦੇ ਵਿੱਚ ਟਿੱਕਾ ਲਾ ਕੇ ਔਰ ਉਹ ਕਹਿੰਦਾ ਜੀ ਇਹ ਜਿਹੜੇ ਖਾਲਿਸਤਾਨੀ ਪ੍ਰੋਪੇਗੈਂਡਾ ਇਹ ਬਾਹਰ ਤਾਂ ਕਰਦੇ ਹੀ ਕਰਦੇ ਸੀ, ਉੱਥੋਂ ਤਾਂ ਸਾਡਾ ਨਹੀਂ ਚੱਲਿਆ ਸੀ, ਇੱਥੇ ਨਹੀਂ ਹੋਣ ਦੇਣਾ। ਔਰ ਇਹ ਕਿਸੇ ਵੇਲੇ ਵੀ ਸਿੱਖਾਂ ਦੇ ਖਿਲਾਫ ਹਰਿਆਣੇ 'ਚ ਇਸ ਕਿਸਮ ਦੀ ਜਿਹੜੀ ਹੈ ਉਹ ਵਾਇਲੈਂਸ ਹੋ ਸਕਦੀ ਹੈ। ਹੁਣ ਉਹ ਤਾਂ ਸਾਹਮਣੇ ਤਾਂ ਆ ਗਿਆ ਸੀ ਕਿ ਵੀ ਉਹ ਜਦੋਂ ਦਿੱਲੀ ਉਤਰਿਆ ਵਿਸ਼ਾਲ ਜੂਦ ਔਰ ਦਿੱਲੀੋਂ ਉਹਨੂੰ ਉਹਦੇ ਪਿੰਡ ਤੱਕ ਕਿਵੇਂ ਜਿਹੜੀ ਹੈ ਹੀਰੋਜ਼ ਵੈਲਕਮ ਹਿੰਦੂ ਤਵੀਆਂ ਨੇ ਦਿੱਤੀ। ਔਰ ਹੁਣ ਹਿੰਦੂ ਤਵੀ ਉਹਨੂੰ ਐਜ਼ ਏ ਪੋਸਟਰ ਬॉय ਬਣਾ ਕੇ ਔਰ ਬਾਹਰਲੇ ਸਿੱਖਾਂ ਨੂੰ ਵੀ ਨਾਲ ਨਿਬੇੜਨ ਦੇ ਲਈ ਉਹਨੂੰ ਜਿਹੜਾ ਹੈ ਉਹ ਮੀਡੀਆ ਦੇ ਵਿੱਚ ਹਾਈਪ ਦੇ ਰਹੇ ਨੇ। ਇਸ ਸਾਰੇ ਦੇ ਚੱਲਦੇ ਆ ਫਿਰ ਅਸੀਂ ਦੇਖਿਆ ਕਿ ਭਾਈ ਹੁਣ ਇਹ ਵੀ ਸਾਹਮਣੇ ਆਇਆ ਕਿ ਵੀ ਜਿਹੜਾ ਇੱਕ ਹਿੰਦੂ ਟੈਂਪਲ ਦੇ ਉੱਤੇ ਗ੍ਰਿਫਤੀ ਲਿਖਣ ਦੀ ਲਾਈਨ ਸੀ ਉਹ ਵੀ ਹਰਿਆਣਵੀ ਫੜਿਆ ਗਿਆ, ਜਿਹਦੀਆਂ ਡੀਟੇਲ ਸਾਹਮਣੇ ਆ ਜਾਣਗੀਆਂ। ਲੇਕਿਨ ਸਿਡਨੀ ਜਿੱਥੇ ਖਾਲਿਸਤਾਨ ਰੈਫਰੈਂਡਮ ਹੋਇਆ 4 ਵਾਰ, ਮੈਨੂੰ 3 ਦਾ ਸੀ ਪਰ ਡਾਕਟਰ ਬਖਸ਼ੀਸ਼ ਸਿੰਘ ਕੱਲ੍ਹ ਉਸ ਪ੍ਰੈਸ ਕਾਨਫਰੰਸ ਸੀ, ਉਹਨਾਂ ਨੇ ਕਿਹਾ 4 ਵਾਰ ਜਿਹੜਾ ਉਹ ਵੋਟਾਂ ਦੇ ਥਾਂ ਨੂੰ ਬਦਲਣਾ ਪਿਆ ਸਾਈਟ ਕੰਪਲੇਨ ਕਰਕੇ। ਔਰ ਮੈਨੂੰ ਪ੍ਰੋਸੈਸ ਦੱਸ ਰਹੇ ਸੀ ਵੀ ਕਿੰਨਾ ਪਹਿਲਾਂ ਅਪਲਾਈ ਕਰਨਾ ਹੁੰਦਾ ਹੈ, ਡਿਪੋਜ਼ਿਟ ਹੁੰਦਾ ਹੈ, ਕਿੰਨੇ ਦਿਨ ਲੱਗਦੇ ਨੇ। ਇਹਦੇ ਬਾਵਜੂਦ ਜਦੋਂ ਉਹਨਾਂ ਨੇ ਈਵਨ ਪ੍ਰਾਈਵੇਟ ਪ੍ਰਾਪਰਟੀ 'ਚ ਔਰ ਖ਼ਾਸ ਤੌਰ 'ਤੇ ਵੀਰ ਜਸਪਾਲ ਸਿੰਘ ਜਿਹੜੇ ਸਿੱਖ ਫੈਡਰੇਸ਼ਨ ਦੇ ਨਾਲ ਜਿਨ੍ਹਾਂ ਦਾ ਸੰਬੰਧ ਹੈ, ਉਹਨਾਂ ਨੇ ਆਪਣਾ ਖੋਲ੍ਹ ਦਿੱਤਾ ਪਾਰਟ ਜਿਹੜਾ ਉਹਨਾਂ ਦੀ ਪ੍ਰਾਪਰਟੀ ਸੀ। ਔਰ ਹਾਲਾਂ ਇਸ ਗ੍ਰਿਫਤ ਗੇਮਾਂ ਦੇ ਵਿੱਚ ਉਹਨਾਂ ਨੂੰ ਆਨਰ ਕੀਤਾ ਗਿਆ ਜਸਪਾਲ ਸਿੰਘ ਹੋਰਾਂ ਨੂੰ ਕਿ ਉਹਨਾਂ ਨੇ ਜਿਹੜੀ ਗੈਰਤ ਔਰ ਅਣਖ ਦੇ ਨਾਲ ਇਸ ਪਾਰਟ ਦੇ ਰਾਹੀਂ ਉਸ ਜਿਹੜੀ ਸਿੱਖ ਪ੍ਰੈਸਟੀਜ ਨੂੰ ਜਿਹੜੀ ਕਿ ਬੜੀ ਜ਼ਰੂਰੀ ਸੀ ਉਸ ਦਿਨ ਰੈਫਰੈਂਡਮ ਹੋਣਾ। ਔਰ ਭਾਈ ਅਜੀਤ ਸਿੰਘ ਦੱਸ ਰਹੇ ਸੀ ਵੀ ਉਹਨਾਂ ਨੇ ਜਸਪਾਲ ਸਿੰਘ ਹੋਰਾਂ ਨੇ ਉਹ ਸਿਰੋਪਾਓ ਲਾ ਕੇ ਉਹਨਾਂ ਦੇ ਗਲ ਪਾ ਦਿੱਤਾ ਤੇ ਉਹਨਾਂ ਨੇ ਕਿਹਾ ਵੀ ਨਹੀਂ ਮੈਂ ਹੱਕਦਾ। ਉਹਨਾਂ ਨੇ ਕਿਹਾ ਜੀ ਸਾਨੂੰ ਇਹਨਾਂ ਨਹੀਂ, ਅਸੀਂ ਸਾਰੇ ਤੁਰੇ ਹੋਏ ਆ ਫੈਡਰੇਸ਼ਨ ਨਾਲ ਜਾਂ ਦੂਜੇ। ਉਹ ਭਾਈ ਅਜੀਤ ਸਿੰਘ ਕਹਿ ਰਹੇ ਸੀ ਨਹੀਂ ਮੈਂ ਵਾਪਸ ਉਹਨਾਂ ਦੇ ਗਲ 'ਚ ਪਾਇਆ। ਸੋ ਅਸੀਂ ਹੋਰ ਵੀ ਡਿਟੇਲ ਗ੍ਰਿਫਤ ਖੇਡਾਂ ਦੇ ਹਵਾਲੇ ਨਾਲ ਗੱਲ ਕਰਾਂਗੇ। ਲੇਕਿਨ ਸਿਡਨੀ ਦੇ ਹਵਾਲੇ ਨਾਲ ਇਹ ਸਾਹਮਣੇ ਆਇਆ ਵੀ ਹੁਣ ਉਹ 2 ਬੰਦੇ, ਕਿਉਂਕਿ ਉੱਥੇ ਉਹਨਾਂ ਨੇ ਉਸ ਕਿਸਮ ਦੀ ਡਰਾਮੇਬਾਜ਼ੀ ਕਰਨੀ ਚਾਹੀ ਕਿ ਪ੍ਰੋਟੈਸਟ ਦੇ ਨਾਂ ਥੱਲੇ ਉਹਨਾਂ ਨੂੰ ਪਰਮਿਸ਼ਨ ਤਾਂ ਨਹੀਂ ਮਿਲੀ, ਲੇਕਿਨ 2 ਬੰਦੇ ਜਿਹੜੇ ਪੁਲਿਸ ਨੇ ਚਾਰਜ ਕੀਤੇ ਸਿਡਨੀ ਵਾਲੇ, ਜਿਨ੍ਹਾਂ ਦਾ ਹੁਣ ਡਿਟੇਲ ਸਾਹਮਣੇ ਆ ਰਹੀ ਹੈ, ਉਹਨਾਂ ਦੇ ਕੋਲ ਚਾਕੂ ਬਰਾਮਦ ਕੀਤੇ ਗਏ ਵਿਦ ਨਾਈਵਸ। ਸੋ ਜ਼ਾਹਰ ਹੈ ਕਿ ਕੀ ਉਹਨਾਂ ਨੇ ਕਰਨਾ ਸੀ, ਦੋਵੇਂ ਹੀ ਹਿੰਦੂ ਤਵੀ, ਔਰ ਇਸ ਸਾਰੇ 'ਚ ਕਿਸ ਲੈਵਲ ਦੀ ਵਾਇਲੈਂਸ ਉਹਨਾਂ ਦਾ ਕਰਨ ਦਾ ਇਰਾਦਾ ਸੀ। ਉਹਨਾਂ ਨੂੰ 2-3 ਕਾਊਂਟ ਦੇ ਉੱਤੇ ਚਾਰਜ ਕੀਤਾ ਗਿਆ ਕਿ ਭਾਈ ਡਿਸਟਰਬੈਂਸ ਔਰ ਇੰਟੈਂਟ ਟੂ ਹਾਰਮ ਔਰ ਦੂਜਾ ਕਿਉਂਕਿ ਵੈਪਨ ਵੀ ਮਿਲਿਆ। ਹੁਣ ਤੁਸੀਂ ਜਦੋਂ ਇਹਨਾਂ ਦਾ ਇਹ ਪਾਰਟ ਦੇਖਦੇ ਹੋ ਔਰ ਇਵੇਂ ਹੀ ਈਵਨ ਇਹ ਗ੍ਰਿਫਤ ਖੇਡਾਂ 'ਚ ਵੀ ਉਹ ਪੂਰਾ ਇੱਕ ਕਾਰਾਂ ਦਾ ਕਾਫਲਾ ਬਣਾ ਕੇ ਬਿਨਾਂ ਪਰਮਿਸ਼ਨ ਲਿਆ ਉੱਥੇ ਉਹਨਾਂ ਨੇ ਆ ਕੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ, ਤਿਰੰਗੇ ਲਾਏ ਹੋਏ ਨੇ। ਉਹ ਫਿਰ ਸਿੱਖ ਨੌਜਵਾਨਾਂ ਨੇ ਆਪਣਾ ਜ਼ਰਾ ਜਿਹੜਾ ਉਹ 2.5 ਫੁੱਟ ਵਾਲਾ ਦਿਖਾਇਆ, ਨਾ ਤਿਰੰਗੇ ਲੱਭੇ ਨਾ ਉਹਨਾਂ ਦੀਆਂ ਕਾਰਾਂ ਦੇ ਸ਼ੀਸ਼ੇ ਲੱਭੇ। ਸੋ ਇਹ ਦੇ ਆਸਕਡ ਫॉर ਇਟ। ਪੁਲਿਸ ਨੇ ਵੀ ਉਹਨਾਂ ਨੇ ਕਿਹਾ ਜੀ ਤੁਸੀਂ ਪਰ ਅਸੀਂ ਉਹ ਡਿਟੇਲ ਜਿਹੜੀ ਹੈ ਉਹ ਡਿਸਕਸ ਕਰਾਂਗੇ। ਇਸ ਸਾਰੇ ਦੇ ਚੱਲਦੇ ਆ ਹੁਣ ਇਹ ਜਿਵੇਂ ਫੈਕਟ ਸਾਹਮਣੇ ਆਉਂਦਾ ਕਿ ਵੀ ਜਿਹੜੇ ਇਹ ਇੱਥੇ ਵੀ ਜਿਨ੍ਹਾਂ ਨੂੰ ਜਿਹੜਾ ਉਹ ਗ੍ਰਿਫਤ ਗੇਮਾਂ ਦੇ ਵਿੱਚ ਵੀ ਜਿਹੜੇ ਫਸੇ ਉਹ ਹੁਣ ਵਿਕਟਮ ਕਾਰਡ ਪਲੇ ਕਰ ਰਹੇ ਨੇ ਜੀ, ਸਾਡੇ ਝੰਡੇ ਵੀ ਖੋਹ ਰਹੇ, ਸਾਡੀ ਕਾਰਾਂ ਦੇ ਸ਼ੀਸ਼ੇ ਵੀ ਤੋੜਤੇ। ਔਰ ਉਹਨਾਂ ਦਾ ਉਹੀ ਗਰੁੱਪ ਜਿਹੜਾ ਹੈ ਜਿਹੜੇ ਹੈਬਿਚੁਅਲ ਕ੍ਰਿਮੀਨਲ ਨੇ, ਜਿਹੜੇ ਆਲਰੇਡੀ ਪੁਲਿਸ ਦੀ ਲਿਸਟ ਨੇ ਵੀ, ਆਲਰੇਡੀ ਫਾਰਮਰ ਐਜੂਟੇਸ਼ਨ ਵੇਲੇ ਵੀ ਇਹਨਾਂ ਨੇ ਕੀਤਾ। ਉਹਨਾਂ ਨੇ ਇੱਕ ਵੀਡੀਓ ਬਣਾ ਕੇ ਪੇਸ਼ ਕੀਤੀ, ਆਸਟ੍ਰੇਲੀਅਨ ਹਿੰਦੂ ਮੀਡੀਆ ਉਹਨੂੰ ਦੇ ਰਿਹਾ, ਐਨ ਅਪੀਲ ਬਾਈ ਆਸਟ੍ਰੇਲੀਅਨ ਹਿੰਦੂਜ਼ ਇਨ ਗ੍ਰਿਫਤ whose cars were attacked by sword-wielding Khalistanis today. The attacks took place in full view of police. Yet another attack on Hindus and still no arrest. ਉਹ ਕਹਿੰਦਾ ਜੀ ਦੇਖੋ ਸਾਡੀਆਂ ਕਾਰਾਂ ਆ ਗਏ ਖਾਲਿਸਤਾਨੀ ਲੈ ਕੇ ਔਰ ਪੁਲਿਸ ਨੇ ਕੁਝ ਨਹੀਂ ਕੀਤਾ। ਲੇਕਿਨ ਇਹ ਸਾਰੇ ਦੇ ਚੱਲਦੇ ਆ ਇੱਕ ਜਿਹੜੀ ਟਵਿੱਟਰ ਅਕਾਊਂਟ ਦੇ ਉੱਤੇ ਮਾਝਾ ਸਟੇਟ ਤੋਂ ਦੇ ਉਸ ਆਈਡੀ ਦੇ ਥੱਲੇ ਹੈ, ਉਹਨਾਂ ਨੇ ਇਹ ਸਾਬਤ ਕੀਤਾ ਕਿ ਭਾਈ ਇਹ ਸਾਰਾ ਕਿਵੇਂ ਹਿੰਦੂ ਤਵੀ ਇੱਕ ਚੇਨ ਹੈ। ਉਹ ਵਿਸ਼ਾਲ ਜੂਦ ਹੋਏ, ਉਹ ਦੂਜੇ ਹੋਣ ਹਰਿਆਣਵੀ ਜਿਹੜਾ ਸੀ, ਜਾਂ ਹੁਣ ਵਾਲੇ ਜਿਹੜੇ ਰਿਟੇਨ ਕੀਤੇ ਨੇ ਸਿਡਨੀ ਦੇ ਵੇਲੇ ਵੀ ਜਿਹੜੇ ਚਾਰਜ ਕੀਤੇ ਨੇ, ਉਹਨਾਂ ਸਾਰਿਆਂ ਦਾ ਵਕੀਲ ਜਿਹੜਾ ਹੈ ਉਹ ਅਮਨਿੰਦਰ ਕੇ ਸਿੰਘ ਹੈ, ਫਿਜ਼ੀ ਦਾ ਜੰਮਿਆ ਪੜਿਆ। ਔਰ ਇਹ 35-40 ਹਜ਼ਾਰ ਇਕੱਠਾ ਕਰ ਰਿਹਾ। ਇਹੀ ਜਿਹੜਾ
ਇਹ ਫਾਊਂਡਰ ਹੈ ਕਈ ਚੀਜ਼ਾਂ ਦਾ ਜਿਨ੍ਹਾਂ ਦਾ ਸਿੱਧਾ ਸੰਬੰਧ ਹਿੰਦੂ ਤਵੀਆਂ ਦੇ ਨਾਲ ਜੁੜ ਜਾਂਦਾ ਹੈ। ਬਹੁਤ ਸਾਰੀ ਡਿਟੇਲ ਹੈ, ਮੇਰੇ ਕੋਲ ਵਕਤ ਨਹੀਂ ਹੈ, ਪਰ ਇਹ ਉਹਨਾਂ ਨੇ ਕਿਹਾ ਵੀ ਇਹੀ ਜਿਹੜਾ ਵਕੀਲ ਹੈ ਜਿਹੜਾ 35 40 ਹਜ਼ਾਰ ਲੈ ਕੇ ਇਹਨਾਂ ਸਾਰਿਆਂ ਦੇ ਕੇਸ ਕਰ ਰਿਹਾ, ਔਰ ਵਿਸ਼ਾਲਜੋਤ ਸਿੰਘ ਚਾਰਜ ਐਨ ਐਗਜ਼ੋਰਬੀਐਂਟ ਫੀ ਆਫ 40 ਤੋਂ 45 ਹਜ਼ਾਰ, ਔਰ ਇਹਨੂੰ ਪ੍ਰੋ ਇੰਡੀਆ ਗਰੁੱਪ ਜਿਹੜਾ ਹਿੰਦੂ ਕਾਉਂਸਲ ਆਫ ਆਸਟ੍ਰੇਲੀਆ ਰਿਪਰੈਜ਼ੈਂਟ ਕਰਦਾ ਉਹਨਾਂ ਨੇ ਪੇ ਕੀਤਾ। ਇਸ ਤੋਂ ਇਹ ਨਜ਼ਰ ਆਉਂਦਾ ਕਿ ਵੀ ਇਹਦੀਆਂ ਮੋਟੀਵੇਸ਼ਨਸ ਕੀ ਨੇ, ਔਰ ਇਹ ਅਲਟੀਮੇਟਲੀ ਜੇ ਤੁਸੀਂ ਇਹਨਾਂ ਸਾਰਿਆਂ ਦੇ ਫੁੱਟਪ੍ਰਿੰਟ ਦੇਖੋਗੇ, ਉਹ ਘਟਨਾ ਸਿਡਨੀ ਦੀ ਹੋਏ ਕ੍ਰਿਮੀਨਲ ਦੀ ਜਿਹੜੇ ਨਾਈਫ ਵੀਲਡਿੰਗ ਨੇ, ਜਾਂ ਗ੍ਰਿਫਿਥ ਦੇ ਵਿੱਚ ਜੋ ਕੁਝ ਹੋਇਆ, ਜਾਂ ਉਸ ਤੋਂ ਪਹਿਲਾਂ ਬ੍ਰਿਸਬੇਨ ਦੇ ਮੰਦਰਾਂ ਦੀ ਵੈਂਡਲਾਈਜੇਸ਼ਨ ਦੇ ਨਾਂ ਥੱਲੇ ਹੋਇਆ, ਤੇ ਤੁਹਾਨੂੰ ਸਾਰੇ ਹੀ ਫੁੱਟਪ੍ਰਿੰਟਸ ਜਿਹੜੇ ਨੇ ਇਹਨਾਂ ਦੇ ਕੌਂਸੂਲੇਟਸ ਔਰ ਹਾਈ ਕਮਿਸ਼ਨ ਤੱਕ ਹੀ ਲੈ ਕੇ ਜਾਣਗੇ। ਸੋ ਜਦੋਂ ਅਸੀਂ ਕਹਿੰਦੇ ਹਾਂ ਵੀ ਸਿੱਧੇ ਤੌਰ ਦੇ ਉੱਤੇ ਭਾਰਤੀ ਏਜੰਸੀਆਂ ਔਰ ਜੇ ਆਸਟ੍ਰੇਲੀਅਨ ਪੁਲਿਸ ਉਹਨਾਂ ਦੀਆਂ ਇਨਵੈਸਟੀਗੇਟਿਵ ਏਜੰਸੀਜ਼ ਤਹਿ ਤੱਕ ਪਹੁੰਚ ਰਹੀਆਂ ਨੇ ਕੌਣ ਕੀ ਹੈ, ਔਰ ਉਹਨਾਂ ਨੇ ਬੇਮਤਲਬ ਸਿੱਖਾਂ ਨੂੰ ਹਰਾਸ ਨਹੀਂ ਕੀਤਾ, ਤੇ ਉਹਨਾਂ ਨੂੰ ਵੀ ਸਮਝ ਆ ਗਈ ਹੈ ਇਸ ਗੱਲ ਦੀ ਕਿ ਭਾਈ ਕਿਸ ਹੱਦ ਤੱਕ ਜਾ ਕੇ ਭਾਰਤੀ ਖੁਫੀਆ ਏਜੰਸੀਆਂ ਦਾ ਨੈਟਵਰਕ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਨੂੰ ਹਰਾਸ ਕਰ ਰਿਹਾ, ਉਹਨਾਂ ਦੇ ਧਾਰਮਿਕ ਕਲਚਰਲ ਔਰ ਵਿਦਨ ਦਾ ਲਾਅ ਜਿਹੜੀਆਂ ਉਹਨਾਂ ਦੀਆਂ ਐਕਟੀਵਿਟੀਜ਼ ਨੇ ਉਹਨਾਂ ਨੂੰ ਸਾਬੋਤਾਜ ਕਰਨ ਦੀ ਲਾਈਨ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।